ਜਦੋਂ ਟਰੈਕਟਰਾਂ ਦੇ ਉੱਤੇ ਗਾਣੇ ਚੱਲਨੇ ਘਰਾਂ 'ਚ ਡੈਕ ਦਾ ਬੜਾ ਰਿਵਾਜ ਸੀ ਤੇ ਇਹ ਕੇਸਟ ਬਹੁਤ ਮਕਬੂਲ ਹੋਈ, ਜਿਹਨੂੰ ਲੱਖਾਂ ਕਰੋੜਾਂ ਲੋਕਾਂ ਨੇ ਸੁਣਿਆ, ਜਿਨ੍ਹਾਂ ਨੂੰ ਇੰਡੀਆ ਦੇ ਗੁਲੂਕਾਰਾਂ ਨੇ ਕਾਪੀ ਕੀਤਾ। ਜੇ ਨਾ ਹੁੰਦੇ ਮਾਪੇ ਸੱਜਣੋਂ ਤੇ ਰੱਬ ਬੇਇੱਜ਼ਤ ਬਣਾਉਣ ਦਾ ਨਾਮ। ਇਹ ਬਹੁਤ ਨਾਮ ਇਸ ਗਾਣੇ ਨੇ ਕਮਾਇਆ। ਔਰ ਇਸ ਬੰਦੇ ਨੇ 1900 ਤਕਰੀਬਨ 86 ਦੇ ਵਿੱਚੋਂ ਕੇਸਟ ਆਈ ਤੇ ਜਿਹੜੀ ਅਸੀਂ ਅੱਜ ਤੱਕ ਵੀ ਉਹਦੀ ਕਾਪੀ ਲੋਕ ਕਰ ਰਹੇ ਨੇ। ਮੇਰੀ ਮੁਰਾਦ ਰਸ਼ੀਦ ਅੰਜਮ, अस्सलाम वालेकुम जी। ਤੁਹਾਨੂੰ ਅਸੀਂ ਜੀਆਂ ਨੂੰ ਆਖਦੇ ਹਾਂ ਜੀ। बड़ा कमाल सफ़र है जी साडा, बड़ा कमाल सफ़र है। साडे वालद साहब ने सफ़र इंज करवाया ना कि अज तक याद है कि असी सफ़र किंज कीता। यानी जिथे आखना ना पुत्र इत्थे तेरी चोखी इज्जत नहीं, मैंने जी बैठा फिर थले थले ला के चित्र मार फिर तेन आख्या किन्ने गा। अच्छा तेरा मतलब है कि थोड़ा एडा बेहतरीन सफ़र है साडा। यानी बाप दे लितरां तो लैके ते उस्तादां दी झड़कां तक ये सारा कुछ सह के ते फिर सीखिया है कि उस्तादां दे पानी भरने, उस्तादां दे पैर घुटने ते दिलों घुटने, ये सोच के नहीं कि मैनू कुछ देवेगा ओदे नाल प्यार कर लेना, ओदे नाल मुहब्बत हो जाए। थोड़े उस्ताद दा नाम की? मेरे उस्ताद ज्यादा मशहूर नाम उन्हां दा सी खान साहब लोधी, लेकिन नाम उन्हां दा बड़ा तुसी अजीब समझोगे, रैन बसेरा। रैन बसेरा उन्हां दा नाम सी? नाम सी, वाह वाह वाह। रैन बसेरा उन्हां दा नाम सी ते खान साहब लोधी दे नाम तो मशहूर भी सन। वाह जी वाह। और ਇਹ उन्हां ਤੁਸੀਂ म्यूजिक दा डबल एमए कीता होया सी। अच्छा वाह जी वाह वाह जी। इत्थे गुजरांवाला ਤੁਸੀਂ समझी? जी नहीं, लाहौर मियां मीर पिंड। ਤੇ ਕਿਸ ਤਰ੍ਹਾਂ ਇਤਫਾਕ ਹੋਇਆ ਉਹਨਾਂ ਨੂੰ ਤੁਸੀਂ ਮਿਲੇ? ਉਹਨਾਂ ਨੂੰ ਮਿਲਣ ਦਾ ਇਸੇ ਤਰ੍ਹਾਂ ਕਿ ਅੱਬੇ ਦੀ ਮਾਂ ਦੇ ਘਰ ਕੱਢ ਦਿੱਤਾ। ਉਹ ਇਹ ਆਂਦੇ ਸਨ ਮਸੀਤੇ ਜਾ ਕੇ ਨਾਤ ਪੜਿਆ ਫਿਰ ਤੂੰ ਗਾਉਣ ਵਾਲੇ ਪਾਸੇ ਲੱਗ ਗਿਆ, ਤੂੰ ਤੇ ਮਰਾਸੀ ਹੋ ਗਿਆ। ਸਾਡੇ ਖਾਨਦਾਨ 'ਚ ਵੱਖਰੇ ਜਾਂਦੇ ਗਾਣ ਨਹੀਂ ਸਨ, ਬਲਕਿ ਜਿਹਦੇ ਕੋਲ ਜਾ ਕੇ ਰਿਸ਼ਤਾ ਮੰਗਦੇ ਸਨ ਉਹ ਆਂਦੇ ਉਸ ਮੁੰਡੇ ਵਾਸਤੇ ਕੋਈ ਨਹੀਂ, ਦੂਜਿਆਂ ਵਾਸਤੇ ਭਾਵੇਂ ਦੋ ਲੈ ਜਾ। ਤੇ ਫਿਰ ਕਿੰਨੇ ਰਿਸ਼ਤੇ ਹੋਏ? ਉਹ ਇਹ ਤੇ ਬਾਹਰ ਆਪੇ ਹੀ ਕੀਤੇ ਨਾ, ਇਹ ਤੇ ਨਹੀਂ ਕੀਤਾ। ਅੱਬਾ ਜੀ ਮੁਖਾਲਫ ਸਨ, ਅੱਲਾਹ ਦੀ ਜ਼ਾਤ ਪਾਕ ਉਹਨਾਂ ਨੂੰ ਜੰਨਤ ਲੈ। ਨਹੀਂ ਜੀ ਉਹਨਾਂ ਦੀ ਝੜਕਾਂ ਦੀ ਕਾਮਯਾਬੀ ਸਹੀ। ਮੈਂ ਸਮਝਣਾ ਕਿ ਸੱਚੇ ਦੇ ਕਿ ਹਰ ਛਿੱਤਰ ਨਾਲ ਜਿਹੜੀ ਉਹ ਦੁਆ ਦਿੰਦੇ ਸਨ ਉਹਨੂੰ ਮੈਂ ਸਮਝ ਉਹਨਾਂ ਦੇ ਅੰਦਰ ਜਿਹੜੀ ਦੁਆ ਸੀ ਨਾ ਉਹ ਮੈਨੂੰ ਬਾਅਦ 'ਚ ਪਤਾ ਲੱਗਾ ਕਿਸ ਤਰ੍ਹਾਂ। ਜਦੋਂ ਮੈਂ ਲਿਖਣ ਲੱਗ ਪਿਆ, ਮੈਂ ਇੱਕ ਗੀਤ ਲਿਖਿਆ, ਲਿਖ ਕੇ ਤੇ ਆਪੇ ਗਾ ਰਿਹਾ, ਕਬਰ ਮੇਰੀ ਤੇ ਫੁੱਲ ਨਾ ਪਾਣਾ, ਮੈਂ ਫੁੱਲਾਂ ਦੀ ਸ਼ਾਨ ਦਾ ਨਹੀਂ, ਭੁੱਲ ਕੇ ਵੀ ਮੈਨੂੰ ਯਾਦ ਨਾ ਕਰਨਾ ਮੈਂ ਕੋਈ ਹਰਫ ਕੁਰਾਨ ਦਾ। ਇਹ ਹੁਣ ਮੈਂ ਅੰਦਰ ਬਹਿ ਕੇ ਇਹਨੂੰ ਕੰਪੋਜ਼ ਕਰਕੇ ਤੇ ਆਪੇ ਹੀ ਇਹਨੂੰ ਗਾ ਰਿਹਾ। ਮੈਨੂੰ ਨਹੀਂ ਪਤਾ ਅੱਬਾ ਜੀ ਵਿਹੜੇ 'ਚ ਬੈਠੇ। ਮੈਨੂੰ ਪਿਆਸ ਲੱਗੀ ਤੇ ਮੈਂ ਉੱਠ ਕੇ ਬਾਹਰ ਚੱਲਿਆ ਤੇ ਵੇਖਿਆ ਤੇ ਅੱਬਾ ਜੀ ਵਿਹੜੇ 'ਚ ਮੇਰੀ ਜਾਨ ਨਿਕਲ ਗਈ। ਮੈਂ ਕਿਹਾ ਅੱਜ ਚਿੱਤਰ ਪੈ ਗਿਆ। ਦਿਨ ਮੈਂ ਪਾਣੀ ਪੀ ਕੇ ਨਲਕੇ 'ਚੋਂ ਮੈਨੂੰ ਆਉਂਦੇ ਨੂੰ ਲਾ, ਮੈਂ ਅੱਖ ਵੇਖੀ ਲਾ ਸੁਰ ਹੋਈ। ਮੈਂ ਕਿਹਾ ਯਾਰ ਅੱਜ ਕੰਮ ਕਰਾਓ। ਮੈਂ ਜੀ ਆ ਜਾ, ਤੈਨੂੰ ਆਖਿਆ ਭਰਾ ਇੱਥੇ ਬੋ, ਕੁਝ ਨਹੀਂ ਆਉਂਦਾ। ਮੈਂ ਜੀ ਅੱਜ ਜਿਹੜਾ ਅੰਦਰ ਬੋਲਣਾ ਪਿਆ ਸੁਣਾਓ। ਜਿਸਲੇ ਮੈਂ ਸੁਣਾਇਆ ਮੈਨੂੰ ਕਹਿਣ ਲੱਗੇ ਤੈਨੂੰ ਲਿਖਣ ਦੀ ਵੀ ਇਜਾਜ਼ਤ, ਤੈਨੂੰ ਗਾਉਣ ਦੀ ਵੀ ਇਜਾਜ਼ਤ। अच्छा वाह जी वाह वाह जी वाह जी वाह। नाज़रीन, ये सफर सी रशीद अंजम साहब दे वास्ते से एक